ਖਲੀਲ ਤਾਹਰ ਸੰਧੂ ਸਾਹਿਬ, ਤੁਹਾਨੂੰ ਚੌਪਾਲ ਦੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ। ਬਹੁਤ ਮਿਹਰਬਾਨੀ ਜੀ। ਸਤ ਬਿਸਮਿਲ੍ਲਾ। ਬਲਕਿ ਖਲੀਲ ਸਾਹਿਬ, ਤੁਸੀਂ ਟੋਬਾ ਟੇਕ ਸਿੰਘ ਦੇ ਗਾਉਂ ਮੁੰਟਗੋਮਰੀ ਵਾਲਾ ਦੇ ਵਿੱਚ ਪੈਦਾ ਹੋਏ ਅਤੇ ਉੱਥੇ ਬਚਪਨ ਕਿਸ ਤਰ੍ਹਾਂ ਦਾ ਗੁਜ਼ਰਿਆ ਜਨਾਬ ਦਾ? ਜਿਸ ਤਰ੍ਹਾਂ ਆਮ ਬਚਪਨ ਗੁਜ਼ਰਦਾ ਹੈ, ਛੋਟੇ ਜਦੋਂ ਹੁੰਦੇ ਆ, ਕਦੀ ਲੁਕਣ ਮਿੱਟੀ ਖੇਡਦੇ ਆ, ਕਦੀ ਕਿਸੇ ਦੇ ਅੰਬ ਚੋਰੀ ਕਰਦੇ ਆ, ਕਦੀ ਕੁੱਟ ਖਾਂਦੇ ਆ ਮਾਂ ਪਿਓ ਕੋਲੋਂ, ਕਦੀ ਭੈਣ ਭਰਾਵਾਂ ਕੋਲ। ਅਤੇ ਮੇਰਾ ਪਿੰਡ ਮੈਨੂੰ ਬੜਾ ਕੀ ਕਰਨਾ ਚਾਹੀਦਾ ਕਿ ਇੱਕ ਸ਼ੇਰ ਹੈ ਕਿ ਆਪਣਾ ਕੱਦ ਵਧਾ ਕੇ ਮੈਂ ਪਛਤਾਇਆ ਵਾਂ। ਵਾਹ ਵਾਹ ਵਾਹ। ਪਿੰਡੋਂ ਸ਼ਹਿਰ 'ਚ ਆ ਕੇ ਮੈਂ ਪਛਤਾਇਆ। ਵਾਹ ਵਾਹ। ਅਤੇ ਨਿੰਮ ਦੇ ਪੱਤਰ ਪੁੱਛ ਕੇ ਲੋਕੀ ਲੈਂਦੇ ਸਨ, ਘਰ ਵਿੱਚ ਬੇਰੀ ਲਾ ਕੇ ਮੈਂ ਪਛਤਾਇਆ। ਵਾਹ ਵਾਹ। ਦਾਨਾ ਦੁਸ਼ਮਣ ਮਰਦਾ ਨਾ ਤੇ ਚੰਗਾ ਸੀ, ਮੂਰਖ ਯਾਰ ਬਣਾ ਕੇ ਮੈਂ ਪਛਤਾਇਆ। ਪਿੰਡ ਦੀ ਜਿਹੜੀ ਯਾਦਾਂ ਨੇ, ਅੱਜ ਮੁਸਤਾਰ ਸਾਹਿਬ ਉਹਦੇ ਉੱਤੇ ਇੱਕ ਆਪਣਾ ਹੀ ਸਵਾਦ ਹੈ। ਅਤੇ ਅੱਜ ਵੀ ਜਾਂਦੇ ਹੋ ਉੱਥੇ? ਜੀ ਬਿਲਕੁਲ। ਉੱਥੇ ਸਾਡੀ ਥੋੜ੍ਹੀ ਛੋਟੀ ਮੋਟੀ ਜ਼ਮੀਨ ਹੈ ਔਰ ਘਰ ਨੇ, ਖਾਨਦਾਨ ਨੇ, ਸਾਰਾ ਸ਼ਰੀਕਾ ਉੱਥੇ ਹੈ ਅਤੇ ਪੂਰਾ ਪਿੰਡ। ਕਿਉਂਕਿ ਮੈਂ ਆਪਣੇ ਪਿੰਡ ਦਾ ਪਹਿਲਾ MP ਬਣਿਆ, ਪਹਿਲਾ ਹੀ ਵਜ਼ੀਰ ਬਣਿਆ, ਪਹਿਲਾ ਹੀ ਸੈਂਟਰ ਬਣਿਆ। ਰੱਬ ਦੀ ਬੜੀ ਮੈਂ ਸਮਝਦਾ ਕਿ ਬੜੀ ਸਵੱਲੀ ਨਜ਼ਰ ਹੈ ਮੇਰੇ 'ਤੇ। ਬਿਲਕੁਲ ਸਹੀ ਹੈ ਕਿ ਰੱਬ ਇੱਥੋਂ ਤੱਕ ਲੈ ਕੇ ਆਇਆ। ਮੈਂ ਤੁਹਾਨੂੰ ਅੱਜ ਮੁਸਤਾਰ ਸਾਹਿਬ ਗੱਲ ਦੱਸਣਾ, ਬੜੀ ਡੂੰਘੀ ਗੱਲ, ਕਿ ਮੈਂ ਇੱਥੋਂ ਲੰਘਣਾ ਕਦੀ, ਜਦੋਂ ਮੈਂ ਇੱਥੇ ਵਕਾਲਤ ਲਾਅ ਕਰਦਾ ਸੀ, ਪੰਜਾਬ ਅਸੈਂਬਲੀ ਦੇ ਅੱਗੋਂ ਲੰਘਣਾ ਜਾਂ ਇਸਲਾਮਾਬਾਦ ਜਾਣਾ, ਕੌਮੀ ਅਸੈਂਬਲੀ ਦੇ ਅੱਗੋਂ ਲੰਘਣਾ, ਤਾਂ ਰੱਬ ਅੱਗੇ ਦੁਆ ਮੰਗਣੀ ਕਿ ਹੋ ਸਕਦਾ ਅਸੀਂ ਵੀ ਕਿਸੇ ਦਿਨ ਇੱਥੇ ਆਈਏ। ਪਤਾ ਨਹੀਂ ਉਹ ਕਿਹੜਾ ਲੰਮਾ ਸੀ। ਔਰ ਵੈਸੇ ਵੀ ਸਾਡੀਆਂ ਦੁਆਵਾਂ ਜਿਹੜੀਆਂ ਨੇ ਨਾ, ਉਹ ਰੱਦ ਨਹੀਂ ਕਰੀ ਹੁੰਦੀਆਂ, ਥੋੜ੍ਹਾ ਬਹੁਤਾ ਤਖੀਰ ਹੋ ਸਕਦੀ ਹੈ ਉਹਦੇ 'ਚ। ਵਾਹ ਵਾਹ। ਬੇਸ਼ੱਕ ਪੂਰੀਆਂ ਹੁੰਦੀਆਂ ਰੱਬ ਸੁਣਦਾ। ਅੱਲਾਹ ਪਾਕ ਨੇ ਫਿਰ ਉੱਥੇ ਵੀ ਰੱਬ ਨੇ ਪਹੁੰਚਾਇਆ। ਬਚਪਨ 'ਚ ਕਿਸ ਤਰ੍ਹਾਂ ਦੇ ਤਾਲਬ ਇਲਮ ਕਿਸ ਤਰ੍ਹਾਂ ਦੇ ਹੁੰਦੇ ਸੋ? ਸ਼ਰਾਰਤੀ ਹੁੰਦੇ ਸੋ ਬੜੇ? ਲੋਕੀ ਕਹਿੰਦੇ ਨੇ ਬੜਾ ਸ਼ਰਾਰਤੀ ਹੁੰਦਾ। ਅੱਛਾ ਜੀ, ਕੋਈ ਸ਼ਰਾਰਤ ਯਾਦ ਹੋਵੇ ਬਚਪਨ ਦੀ? ਮੈਂ ਤੇ ਮੇਰੀ ਫੁੱਫੀ ਦਾ ਇੱਕ ਮੁੰਡਾ ਸੀ, ਅਸੀਂ ਦੋਵੇਂ ਨੀਲੇ ਸੂਟ ਪਾਉਂਦੇ ਸਾਂ। ਤੇ ਕਿਸੇ ਨਾ ਕਿਤੇ ਅਸੀਂ ਸ਼ਰਾਰਤ ਕਰੀ, ਕਿਸੇ ਦੇ ਅੰਬ ਤੋੜ ਲਿਆਉਣੇ, ਕਿਸੇ ਕਿੰਨੂੰ ਤੋੜ ਲਿਆਉਣੇ, ਹਾਲਾਂਕਿ ਆਪਣੇ ਵੀ ਸਨ। ਲੇਕਿਨ ਜਿਹੜਾ ਇਹ ਸਵਾਦ ਆਉਂਦਾ ਨਾ, ਕਿਸੇ ਹੋਰ ਅਸੀਂ ਸ਼ਾਇਦ ਚੋਰੀ ਕਰਕੇ ਖਾਣੀ, ਤੇ ਜਦੋਂ ਸਾਡੇ ਵੱਲ ਲਾਮਾ ਆਉਣਾ ਤੇ ਮੈਂ ਕਹਿੰਦਾ ਨਹੀਂ ਉਹ ਸੀ, ਮੈਂ ਨਹੀਂ ਸੀ ਹੈਗਾ। ਦੋਵਾਂ ਨੀਲੇ ਸੂਟ ਪਾਏ, ਮੈਂ ਕਿਹਾ ਤੁਸੀਂ ਮੈਨੂੰ ਕਰਨ ਦੇ ਜੀ। ਉਹ ਚੀਜ਼ਾਂ ਅੱਜ ਵੀ ਫਿਰ ਲੁਕਣ ਮਿੱਟੀ ਖੇਡਣੀ, ਗੋਲੀਆਂ ਖੇਡਣੀਆਂ, ਪਿੱਲ ਗੋਲੀ ਜਿਹਨੂੰ ਕਹਿੰਦੇ ਨੇ। ਹਾਂਜੀ ਹਾਂਜੀ। ਇੱਕ ਲੁੱਗੜ ਹੁੰਦਾ ਸੀ। ਅੱਛਾ। ਉਹ ਅਤਰਾ ਵਾਹ ਕੇ ਸਾਰਾ, ਤੇ ਇੱਕ ਜਣੇ ਨੇ ਲੰਘਣਾ ਤਾਂ ਉਹਨੂੰ ਚੰਡ ਮਾਰਨੀ ਹੁੰਦੀ ਹੈ, ਪਿੱਠੂ ਗੋਲ ਗਰਮ, ਫਿਰ ਬਾਂਦਰ ਕਿੱਲਾ। ਇਹ ਸ਼ਾਵਾਂ ਉਹ ਭੁੱਲ ਗਏ ਨੇ ਲੋਕੀ ਹੁਣ ਨਾ, ਨਾ ਤੇ ਉਹ ਸ਼ਾਵਾਂ ਹੀ ਰਹੀਆਂ ਨੇ। ਪਿੰਡ ਵੀ ਹੁਣ ਬੜੇ ਬਦਲ ਗਏ ਨੇ। ਪਿੰਡ ਵੀ ਬਦਲ ਗਏ, ਲੇਕਿਨ ਜਿਵੇਂ ਕਹਿੰਦੇ ਨੇ ਨਾ, ਵੇਖੀ ਬਦਲਦੀ ਹੀਰ ਤੇ ਰਾਂਝਾ ਬਦਲ ਗਿਆ, ਇੱਕ ਨਹੀਂ ਜ਼ਮਾਨਾ ਸਾਰਾ ਸਾਂਝਾ ਬਦਲ ਗਿਆ। ਵਾਹ ਵਾਹ। ਬੇਸ਼ੱਕ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਉਹ ਤੁਹਾਡੇ ਅੰਦਰੋਂ ਸ਼ੈ ਕੱਢ ਕੋ ਨਹੀਂ ਸਕਦਾ ਕੋਈ। ਮਤਲਬ ਤੁਸੀਂ ਮੈਂ ਦੇ ਪਿੰਡੋਂ ਮੈਨੂੰ ਕੱਢ ਲਿਆਂਦਾ ਜੇ ਆ ਗਿਆ ਮੈਂ, ਲੇਕਿਨ ਜਿਹੜੀ ਅੰਦਰ ਮੇਰੇ ਅੰਦਰੋਂ ਪਿੰਡ ਨਹੀਂ ਨਿਕਲਦਾ ਜੀ। ਨਹੀਂ ਨਿਕਲ ਸਕਦਾ। ਬਿਲਕੁਲ ਠੀਕ, ਕਦੀ ਨਹੀਂ। ਬਿਲਕੁਲ ਠੀਕ ਹੈ। ਅਤੇ ਇਹ ਖੀਲੂ ਨਾਂ, ਇਹਦੀ ਕੀ ਬੈਕਗਰਾਊਂਡ ਹੈ? ਕੁਛ ਵੀ ਨਹੀਂ, ਖਲੀਲ ਤਾਹਰ ਸੰਧੂ ਨਾਂ ਸੀ ਤੇ ਘਰ ਵਾਲੇ ਵੀ ਖੀਲੂ ਕਹਿਣਾ, ਬਾਕੀਆਂ ਵੀ ਉਹ ਚੰਗਾ ਲੱਗਦਾ ਸੀ। ਉਹ ਖੀਲਾ ਕਹਿੰਦਾ, ਕੋਈ ਖੀਲੂ ਕਹਿੰਦਾ। ਅਤੇ ਸੰਧੂ ਸਾਹਿਬ, ਤੁਸੀਂ ਬਚਪਨ ਤੋਂ ਬੜੀ ਇੱਕ ਜਦੋਜਹਿਦ ਵਾਲੀ ਜ਼ਿੰਦਗੀ ਗੁਜ਼ਾਰੀ। ਮਤਲਬ ਤੁਹਾਨੂੰ ਸਕੂਲ ਤੋਂ ਹੀ ਮਿਹਨਤ ਕਰਨੀ ਪੈ ਗਈ, ਮਜ਼ਦੂਰੀ ਕਰਨੀ ਪੈ ਗਈ। ਪੇਰੈਂਟਸ ਮੇਰਾ ਖਿਆਲ ਤੁਹਾਡੇ ਬਚਪਨ 'ਚ ਹੀ ਸੋ ਅਤੇ ਫੌਤ ਹੋ ਗਏ। ਅਤੇ ਉਹ ਜਿਹੜੀਆਂ ਬਚਪਨ ਦੀਆਂ ਚੀਜ਼ਾਂ ਨੇ, ਮਤਲਬ ਜਿਹੜੀ ਤੁਹਾਨੂੰ ਉਹ ਕਿਸ ਤਰ੍ਹਾਂ ਦਾ ਉਹ ਫੀਲ ਹੁੰਦਾ ਹੈ ਅੱਜ? ਮਤਲਬ ਉਹ ਇੰਨੀ ਤੁਹਾਨੂੰ ਮਿਹਨਤ ਕਰਨੀ ਪਈ, ਮੁਖਤਲਿਫ ਜਗ੍ਹਾ 'ਤੇ ਤੁਹਾਨੂੰ ਨੌਕਰੀ ਵੀ ਕਰਨੀ ਪਈ, ਕਿਤੇ ਭੱਠੇ 'ਤੇ ਵੀ ਤੁਸੀਂ ਮੈਂ ਖਿਆਲ ਜੋਬ ਕੀਤੀ, ਅਤੇ ਉਹਦੇ ਬਾਰੇ 'ਚ ਕੁਝ ਦੱਸੋਗੇ ਸਾਨੂੰ? ਬੜਾ ਔਖਾ ਸਵਾਲ ਪੁੱਛਿਆ ਜੀ ਅੱਜ ਮੁਸਤਾਰ ਸਾਹਿਬ। ਇਹ ਬੜਾ ਨਾ ਹਮੇਸ਼ਾ ਹੀ ਬੜਾ ਮੁਸ਼ਕਿਲ ਹੁੰਦਾ ਹੈ। ਬਚਪਨ 'ਚ ਮੈਂ ਵਾਕਈ ਬਹੁਤ ਮਿਹਨਤ ਕੀਤੀ। ਮੈਂ ਭੱਠੇ ਦੀ ਇੱਟਾਂ ਵੀ ਪਾਈਆਂ, ਮੈਂ ਡਿਸ਼ ਵਾਸ਼ਿੰਗ ਵੀ ਕੀਤੀ। ਔਰ ਡਿਸ਼ ਵਾਸ਼ਿੰਗ ਕੀਤੀ ਕਾਲਜ ਲਾਈਫ ਦੇ ਵਿੱਚ? ਕਾਲਜ ਲਾਈਫ 'ਚ, ਔਰ ਲੈਲਪੁਰ ਆ ਕੇ ਜੀ। ਔਰ ਫਿਰ ਪਿੰਡ ਦੇ ਵਿੱਚ ਰਹਿ ਕੇ ਵੀ, ਮਤਲਬ ਜੋ ਹਜ਼ਾਰ ਇੱਕ ਮੇਰਾ ਖਿਆਲ ਕਲੀਨ ਵੀ ਬੁਣੇ? ਕਲੀਦਾਂ ਦੇ ਵੀ ਕੰਮ ਕੀਤਾ ਜੀ। ਉਹ ਫੰਦਾ ਜਿੰਜ ਲਾਈਦਾ ਨਾ, ਬੇਸ਼ੱਕ, ਉਹ ਜਿਹੜਾ ਤਰੋਪਾ ਲਾਉਣਾ ਉਹਦਾ, ਇੱਕ ਡੋਰ ਪਿੱਛੇ ਕਰਕੇ ਕਰਕੇ ਉਦੋਂ ਇਸ ਤਰ੍ਹਾਂ ਕਰਕੇ ਟੱਕ ਕਰਨਾ, ਉਦੋਂ ਹੱਥਾਂ ਦੇ ਕਲੀਨ ਬਣਦੇ ਸਨ। ਲੇਕਿਨ ਇਹਨਾਂ ਸ਼ਾਵਾਂ ਨੇ ਮਜ਼ਬੂਤ ਕੀਤਾ। ਕਦੀ ਕਦੀ ਹੁੰਦਾ ਜਦੋਂ ਕਿਤੇ ਇਕੱਲਾ ਹੋਵਾਂ ਜਾਂ ਆਪਣੇ ਪੁੱਤਰਾਂ ਦੇ ਨਾਲ ਹੋਵਾਂ, ਤਿੰਨ ਮੇਰੇ ਪੁੱਤਰ ਨੇ ਰੱਬ ਨੇ ਦਿੱਤੇ, ਤੇ ਮੇਰੀ ਬੀਵੀ, ਉਹਨਾਂ ਦੇ ਨਾਲ ਹੋਵਾਂ, ਤੇ ਕਦੀ ਕਦੀ ਉਹ ਕਹਿੰਦੇ ਨੇ ਨਾ ਬਾਬਾ ਸ਼ੇਰ ਨਾ ਕਰਿਆ ਕਰ, ਨਾ ਯਾਦ ਕਰਿਆ ਕਰ। ਲੇਕਿਨ ਉਹਨਾਂ ਨੂੰ ਕੀ ਦੱਸਾਂ ਮੈਂ, ਇਹ ਸ਼ਾਵਾਂ ਨਹੀਂ ਭੁੱਲਦੀਆਂ ਕਦੀ। ਬਿਲਕੁਲ ਸਹੀ। ਤੁਹਾਡੇ ਨਾਲ ਕਿਸੇ ਚੰਗਾ ਕੀਤਾ ਉਹ ਵੀ ਨਹੀਂ ਭੁੱਲਦਾ, ਮਾੜਾ ਕੀਤਾ ਉਹ ਵੀ ਨਹੀਂ ਭੁੱਲਦਾ। ਬਿਲਕੁਲ ਸਹੀ। ਜ਼ਿਮੀਂਦਾਰਾ ਕਰਦੇ ਸਾਂ, 4 ਵਜੇ ਉੱਠ ਕੇ ਮੈਂ ਪੱਠੇ ਵੱਢਣ ਜਾਂਦਾ ਸਾਂ। ਅੱਛਾ। 5-6 ਭਰੀਆਂ ਪੱਠਿਆਂ ਦੇ ਵੱਢ ਕੇ ਲਿਆ ਕੇ ਰੱਖ ਕੇ
ਤੇ ਫਿਰ ਡੰਗਰਾਂ ਦਾ ਗੋਹਾ ਇਕੱਠਾ ਕਰਕੇ, ਕਿਉਂਕਿ ਮੇਰੀ ਮਾਮਾ ਦਾਦੀ ਜੀ ਲੇਕਿਨ ਉਹਨਾਂ ਮਾਂ ਬਣ ਕੇ ਪਲਿਆ ਮੈਨੂੰ, ਉਹ ਬਜ਼ੁਰਗ ਸਨ। ਮੈਨੂੰ ਇਹ ਨਹੀਂ ਲੱਗਦਾ ਕਿ 81 ਸਾਲ ਦੀ ਮਾਈ ਨੂੰ ਮੈਂ ਕਹਾਂ ਕਿ ਤੂੰ ਸਿਰ ਤੇ ਜਾ ਕੇ ਕੂੜਾ ਸੁੱਟ ਕੇ ਆ ਜਾਂ ਗੋਹਾ ਸੁੱਟ ਕੇ ਆ, ਤਾਂ ਮੈਂ ਖੁਦ ਆਪਣੇ ਸਿਰ ਤੇ ਜਾ ਕੇ ਤੇ ਰੂੜੀਆਂ ਤੇ ਸੁੱਟ ਕੇ ਉਹਨੂੰ ਆਉਣਾ। ਮੈਨੂੰ 'ਚ ਕੋਈ ਸ਼ਰਮ ਨਹੀਂ। ਲੋਕੀ ਬੜੀ ਗੱਲਾਂ ਕਰਦੇ ਹਨ, ਜੀ ਜੀ, ਰਿਸ਼ਤੇਦਾਰ ਵੀ ਕਰਦੇ ਸਨ, ਇੰਝ ਕੀ ਹੁੰਦਾ, ਫਲਾਂ ਹੁੰਦਾ, ਮਾਂ ਹੁੰਦੀ ਤਾਂ ਇੰਝ ਨਾ ਹੁੰਦਾ, ਲੇਕਿਨ ਨਹੀਂ, ਇਹ ਸ਼ੈਵਾਂ ਤੁਹਾਨੂੰ, ਜੇ ਤੁਹਾਡਾ ਇਰਾਦਾ ਠੀਕ ਹੈ ਔਰ ਤੁਸੀਂ ਆਪਣੀ ਗੱਲ ਤੇ ਪੱਕੇ ਜੇ ਖਲੋਗੇ ਜੇ, ਫਿਰ ਇਹ ਗੱਲਾਂ ਤੁਹਾਨੂੰ ਕੋਈ ਤੰਗ ਨਹੀਂ ਕਰ ਸਕਦੀਆਂ। ਲੇਕਿਨ ਇਹ ਕੀਤਾ, ਸਭ ਕੁਝ ਕੀਤਾ ਜੀ। ਔਰ ਉਸ ਤੋਂ ਬਾਅਦ ਫਿਰ 7 ਵਜੇ ਤੋਂ ਪਹਿਲਾਂ ਸਾਰੇ ਕੰਮ ਕਰਕੇ ਤੇ ਨਹਾ ਕੇ ਤੇ ਫਿਰ 7:30 ਵਜੇ ਸਕੂਲੇ ਆਉਣਾ। ਵਾਹ ਵਾਹ ਵਾਹ। ਬਸ ਸਾਡੇ ਕੋ ਐਜੂਕੇਸ਼ਨ ਸੀ, ਮਤਲਬ ਕੁੜੀਆਂ ਮੁੰਡੇ ਇਕੱਠੇ ਅਸੀਂ ਪੜ੍ਹਦੇ ਸਾਂ, ਤੇ ਬੜੀਆਂ ਗੱਲਾਂ ਵੀ ਬੜੀਆਂ ਸੁਣਨੀਆਂ ਪੈਂਦੀਆਂ ਸਨ, ਲੇਕਿਨ ਤੁਰੇ ਰਹੇ ਇੱਕ ਅਜਮਲ ਸਰ ਸਾਹਿਬ ਆਪਣੇ ਨਾ, ਤੁਹਾਡੇ ਜਿਹੜੇ ਨਾਲ ਕਲਾਸ ਫੈਲੋ ਸਨ, ਤੁਹਾਡੇ ਰਿਸ਼ਤੇਦਾਰ ਸਨ, ਉਹ ਵੀ ਤੁਹਾਡੇ ਬਾਰੇ 'ਚ ਬੜਾ ਗੱਲਾਂ ਕਰਦੇ ਰਹੇ ਤੁਹਾਨੂੰ, ਮਤਲਬ ਇੱਕ ਕਹਿ ਸਕਦੇ ਹਾਂ ਕਿ ਹਿਊਮਿਲੀਏਸ਼ਨ ਹੀ ਹੁੰਦੀ ਹੈ ਨਾ ਬੰਦੇ ਦੀ ਥੋੜ੍ਹੀ ਜਿੰਨੀ, ਮਤਲਬ ਉਹਨੂੰ ਡਿਸਗ੍ਰੇਸ ਕਰਨਾ, ਕਿਸ ਤਰ੍ਹਾਂ ਮਤਲਬ ਉਹਨੂੰ ਬਰਦਾਸ਼ਤ ਕੀਤਾ ਸਾਰਾ ਕੁਝ? ਮੈਂ ਕਿਸੇ ਦਾ ਨਾਂ ਤਾਂ ਨਹੀਂ ਲਵਾਂਗਾ ਜੀ ਜੀ, ਲੇਕਿਨ ਇਹ ਹੁੰਦਾ ਹੈ ਕੁਦਰਤੀ ਤੌਰ ਤੇ, ਇੱਕ ਰਿਸ਼ਤੇਦਾਰਾਂ 'ਚ ਵੀ ਹੋ ਜਾਂਦਾ, ਕਲਾਸ ਫੈਲੋਜ਼ 'ਚ ਵੀ ਹੋ ਜਾਂਦਾ, ਜੀ ਜੀ ਜੀ, ਲੇਕਿਨ ਮੈਂ ਉਹਨੂੰ ਵੀ ਮੁਸਬਤ ਲਿਆ। ਮੈਂ, ਮੇਰਾ ਖਿਆਲ ਹੈ ਉਹਨਾਂ ਜਿਹੜੇ ਸਨ ਨਾ, ਮਤਲਬ ਉਸ ਵੇਲੇ ਦੇ ਦੁੱਖ ਜਾਂ ਇਹ ਗੱਲਾਂ ਜਾਂ ਮਿਹਨਤ, ਉਹਨਾਂ ਮੈਨੂੰ ਮਜ਼ਬੂਤ ਕੀਤਾ, ਹੋਰ ਜ਼ਿਆਦਾ ਤਗੜਿਆ ਬਣਾਇਆ, ਮੈਂ ਕਮਜ਼ੋਰ ਨਹੀਂ ਕੀਤਾ। ਹਾਂ, ਲੇਕਿਨ ਬਤੌਰ ਇਨਸਾਨ ਹੁੰਦੇ ਆ, ਮਤਲਬ ਸੋਚੀਦਾ ਤੇ ਸੋਚਦਾ ਤਾਂ ਜ਼ਰੂਰ ਹੈ ਬੰਦਾ। ਫਿਰ ਉਹਦੇ ਤੇ ਤੁਹਾਨੂੰ ਪਤਾ ਮਾਯੂਸੀ ਜਾਂ ਉਦਾਸੀ ਦੀ ਜਿਹੜੀ ਫੀਲਿੰਗਸ ਨੇ ਜਾਂ ਜੋ ਵੀ ਆਉਂਦੀਆਂ ਨੇ, ਲੇਕਿਨ ਫਿਰ ਵੀ 2 ਮਿੰਟ 5 ਮਿੰਟ 2.5 ਮਿੰਟ 1.5 ਮਿੰਟ 2 ਮਿੰਟ ਕਰਕੇ ਫਿਰ ਸਿੱਧੇ ਹੋ ਕੇ ਤੁਰ ਪਏ ਕਿ ਨਹੀਂ ਇਹ ਕੰਮ ਕਰਨਾ। ਤੇ ਉਸ ਰੱਬ ਦੀ ਖਾਸ ਮਿਹਰਬਾਨੀ ਕਿ ਜਿਹਨੇ ਮੇਰੀ ਬਾਂਹ ਫੜੀ ਔਰ ਸਬਬ ਪੈਦਾ ਕੀਤੇ। ਬੇਸ਼ੱਕ, ਕਿਉਂਕਿ ਇਹ ਸਬਬ ਜਿਹੜੇ ਨੇ ਅੱਲਾਹ ਪਾਕ ਵੱਲੋਂ ਹੀ ਪੈਦਾ ਹੁੰਦੇ ਨੇ। ਜੀ ਜੀ, ਇਨਸਾਨ ਜੋ ਮਰਜ਼ੀ ਕਰ ਲਵੇ, ਨਹੀਂ ਉਹ ਅਗਰ ਉੱਤੋਂ ਰੱਬ ਦੀ ਨਜ਼ਰ ਸਵੱਲੀ ਤਾਂ ਸਭ ਕੁਝ ਠੀਕ, ਸਭ ਕੁਝ ਠੀਕ ਹੈ, ਸਭ ਕੁਝ ਸਵੱਲਾ, ਬਿਲਕੁਲ ਸਹੀ। ਤੇ ਮੈਟ੍ਰਿਕ ਦੇ ਬਾਅਦ ਫਿਰ ਤੁਸੀਂ ਚਲੇ ਗਏ ਹੌਸਟਲ ਦੇ ਵਿੱਚ, ਔਰ ਉਹਦੇ ਹੌਸਟਲ ਜਾਣ 'ਚ ਵੀ ਮੇਰੇ ਖਿਆਲ ਚਰਚ ਨੇ ਤੁਹਾਡੀ ਬੜੀ ਹੈਲਪ ਕੀਤੀ, ਉਹਨੂੰ ਕਿਸ ਅੰਦਾਜ਼ 'ਚ ਵੇਖਦੇ ਹੋ? ਸਾਡੇ ਸਨ ਇੱਕ ਬਿਸ਼ਪ ਪਾਲ ਇਟਲੀ ਤੋਂ, ਸਾਡੇ ਚਰਚ ਦਾ ਫਾਦਰ ਤੋਂ ਬਾਅਦ ਇੱਕ ਬਿਸ਼ਪ ਬੰਦਾ ਜਿਹੜਾ ਪੂਰਾ ਇੰਚਾਰਜ। ਹਾਂਜੀ ਹਾਂਜੀ, ਬਿਸ਼ਪ ਪਾਲ ਅੰਦਰ ਜੋਤੀ। ਇੱਕ ਮੇਰੀ ਭੈਣ ਬਣੀ ਸੀ, ਅੱਜ ਵੀ ਉਹ ਸਿਸਟਰ ਸਨ, ਉਹ ਜਿਹੜੇ ਨੰਦ ਹੁੰਦੀਆਂ ਨੇ। ਹਾਂਜੀ ਹਾਂਜੀ, ਹੁਣ ਤੇ ਨਹੀਂ, ਉਹਨਾਂ ਨੇ ਛੱਡ ਦਿੱਤਾ ਸੀ। ਸ਼ਾਜ਼ੀਆ ਉਹਦਾ ਨਾਂ ਸੀ, ਉਹ ਚੰਗ ਸੇਕਰਡ ਆਰਟ ਸਕੂਲ ਦੇ ਵਿੱਚ ਪੜ੍ਹਾਉਂਦੇ ਸਨ। ਅੱਛਾ ਅੱਛਾ। ਉਹਨਾਂ ਨੇ ਪਿੰਡ ਉਹਨਾਂ ਦਾ ਵੇਖਣਾ ਕਿ ਇੰਨਾ ਕੰਮ ਕਰਦਾ, ਚਰੀ ਕੁਤਰਨਾ ਬੜਾ ਮੁਸ਼ਕਲ ਹੁੰਦਾ ਵੇ, ਬੜੀ ਔਖੀ ਹੁੰਦੀ ਹੈ। ਉਹ ਫਿਰ ਟੋਕੇ ਦੇ ਨਾਲ ਤੁਸੀਂ ਸਮਝਦੇ ਹਾਲ ਆਪਣਾ ਕਰਕੇ, ਜੀ ਜੀ, ਟੋਕਾ ਚਲਾ ਕੇ। ਉਹਨਾਂ ਆਖਿਆ ਕਿ ਮੁਸ਼ਕਿਲ ਇੱਥੇ ਪੜ੍ਹਨਾ ਇਹਦੇ ਲਈ। ਉਹ ਫਿਰ ਉਹਨਾਂ ਨੇ ਮੇਰੇ ਘਰ ਵਾਲਿਆਂ ਨੂੰ ਮਨਾਇਆ ਤੇ ਮੈਨੂੰ ਹੋਸਟਲ 'ਚ ਖਿਲਾ ਦਿੱਤਾ। ਤੇ ਮੈਂ ਜ਼ਿੰਦਗੀ ਭਰ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ, ਔਰ ਸਾਰੇ ਚਰਚ ਦਾ, ਕੈਥੋਲਿਕ ਚਰਚ ਦਾ, ਦੂਸਰੇ ਦਾ ਵੀ, ਸਭ ਦਾ ਹੀ ਮੇਰੇ ਲਈ ਸਾਰੇ ਮੁਹਤਰਮ ਨੇ, ਲੇਕਿਨ ਕੈਥੋਲਿਕ ਚਰਚ ਨੇ ਮੇਰੇ ਵਾਸਤੇ ਬੜਾ ਖਾਸ ਤੌਰ 'ਤੇ ਬਿਸ਼ਪ ਪਾਲ ਅੰਦਰ ਜੋਤੀ, ਕੁਛ ਹੋਰ ਨਾਂ ਨੇ ਐਸੇ ਜਿਹਦੇ 'ਚ ਮੈਂ ਤੁਹਾਨੂੰ ਦੱਸਿਆ ਸਿਸਟਰ ਸ਼ਾਜ਼ੀਆ ਰਫੀਕ, ਇਸ ਤਰ੍ਹਾਂ ਫਾਦਰ ਬਸ਼ੀਰ ਸਾਹਿਬ ਸਨ, ਪੀਟਰ ਸ਼ਹਜ਼ਾਦ ਸਾਹਿਬ ਸਨ। ਇਹਨਾਂ ਲੋਕਾਂ ਨੇ ਮੇਰੀ ਜ਼ਿੰਦਗੀ 'ਚ, ਮਤਲਬ ਮੈਨੂੰ ਰੱਬ ਨੇ ਕਦੀ ਕਿਸੇ ਸ਼ਾਹ ਤੋਂ ਨਾ ਮਹਿਰੂਮੀ ਮਤਾਜ ਨਹੀਂ ਰੱਖਿਆ, ਕੋਈ ਨਾ ਕੋਈ ਸਬਬ ਬਣਦਾ ਗਿਆ ਅਜਮਲ ਸਰ ਸਾਹਿਬ। ਫਿਰ ਕਾਲਜ ਲਾਈਫ 'ਚ ਫਿਰ ਤੁਸੀਂ ਕੀ ਤਾਲੀਮ ਹਾਸਲ ਕੀਤੀ ਉੱਥੇ ਜਾ ਕੇ? ਮੈਂ ਤੇ ਸ਼ਹਬਾਜ਼ ਭੱਟੀ ਸਾਹਿਬ ਸ਼ਹੀਦ, ਅਸੀਂ ਇੱਕ ਕਮਰੇ 'ਚ 8.5 ਸਾਲ ਇਕੱਠੇ। 8.5 ਸਾਲ ਤੁਸੀਂ ਗੁਜ਼ਾਰੇ। ਉਹ ਮੇਰੇ ਖਿਆਲ ਜਾਨ ਪਾਲ ਹੌਸਟਲ ਸੀ, ਜਾਨ ਪਾਲ ਸੈਕੰਡ, ਪੋਪ ਸਾਹਿਬ ਦੇ ਨਾਂ ਤੇ। ਅੱਛਾ, ਅਸੀਂ ਇਕੱਠੇ ਸਾਂ। ਤੇ ਮੈਂ ਫਿਰ ਉੱਥੋਂ 14ਵੀਂ ਕੀਤੀ, 14ਵੀਂ ਤੋਂ ਬਾਅਦ ਮੈਂ B.Ed ਕੀਤਾ। ਤੁਸੀਂ B.Ed ਵੀ ਕੀਤਾ? ਜੀ। ਉਸ ਤੋਂ ਬਾਅਦ ਫਿਰ ਮੈਂ ਇੱਥੇ ਆ ਗਿਆ ਲਾਹੌਰ, ਫਿਰ ਮੈਂ LLB ਕੀਤਾ, ਫਿਰ ਮੈਂ ਸਵਿਟਜ਼ਰਲੈਂਡ ਜਾ ਕੇ ਇੰਟਰਨੈਸ਼ਨਲ ਡਿਪਲੋਮਾ ਕੀਤਾ। ਵਾਹ। ਉਸ ਤੋਂ ਬਾਅਦ ਫਿਰ ਚੱਲ ਸੋ ਚੱਲੀ ਹੈ ਜੀ, ਜਦ ਤੱਕ ਸਾਹ ਹੈ ਨੇ ਇਹ ਚੱਲ ਸੋ ਚੱਲ ਹੀ ਰਹਿੰਦਾ। ਬੰਦੇ ਨੂੰ ਚਾਹੀਦਾ ਹੈ ਕਿ ਉਹ ਲੱਗਾ ਰਹੇ, ਬਿਲਕੁਲ ਸਹੀ, ਮੰਜ਼ਿਲ ਪਾ ਲੈਂਦਾ। ਰੱਬ ਨੇ ਵੀ ਬੜੀ ਰਹਿਮ ਕੀਤਾ, ਬਰਕਤ ਦਿੱਤੀ। ਮੈਂ ਜਦੋਂ ਕਿ ਅੱਗੋਂ ਮੈਨੂੰ ਰੱਬ ਨੇ 3 ਪੁੱਤਰ ਦਿੱਤੇ ਨੇ, ਮਾਸ਼ਾਅੱਲਾ, ਅੱਛੀ ਬੇਗਮ ਦਿੱਤੀ। ਉਹ ਬੱਚਿਆਂ ਨੂੰ ਵੀ ਝਿੜਕ ਲੈਂਦੀ, ਮੈਨੂੰ ਵੀ ਝਿੜਕ ਲੈਂਦੀ। ਅੱਛਾ, ਸਤਾਨੀ ਹੈ ਨਾ। ਮੈਂ ਪੁੱਛਣ ਲੱਗਾ ਸਾਂ ਕਿ ਘਰੋਂ ਝਿੜਕਾਂ ਛਿੜਕਾਂ ਤਾਂ ਪੈਂਦੀਆਂ ਹੋਣੀਆਂ? ਸਾਰਿਆਂ ਨੂੰ ਵੈਸੇ ਪੈਂਦੀਆਂ ਨੇ, ਲੇਕਿਨ ਕੋਈ ਦੱਸਦੇ ਨਹੀਂ ਕਿ ਕੋਈ ਦੱਸਦੇ ਹੁੰਦੇ ਨੇ। ਤੇ ਸਤਾਨੀ ਤੇ ਸਤਾਨੀਆਂ ਦਾ ਵੈਸੇ ਵੀ ਇਹ ਹੁੰਦਾ, ਹਾਂ, ਰੋਬ ਹੁੰਦਾ ਜੀ, ਰੋਬ ਹੁੰਦਾ। ਲੇਕਿਨ ਇੱਕ ਕਿ ਉਹਨੇ ਮੇਰੇ, ਬਲਕਿ ਉਹਦੇ ਪੁੱਤਰਾਂ ਨੂੰ ਉਹਨੇ ਇਸ ਲੈਵਲ 'ਤੇ ਕਿ ਤੁਸੀਂ ਸੋਚ ਸਕਦੇ ਕਿ ਬੱਚੇ ਮੇਰੇ 3 ਪੁੱਤਰ ਇੰਗਲੈਂਡ ਦੇ ਵਿੱਚ, 3 ਨੇ ਮਾਸਟਰਸ ਕੀਤਾ, ਮਾਸ਼ਾਅੱਲਾ, ਔਰ 3 ਨਾ ਕਦੀ ਬਾਰੂਮ 'ਚ ਗਏ ਨੇ, ਬਾਹਰ 'ਚ, ਵੈਰੀ ਗੁੱਡ, ਔਰ ਨਾ ਕਦੀ ਉਹਨੇ ਸਿਗਰਟ ਪੀਤੀ। ਵਾਹ ਵਾਹ ਵਾਹ। ਮਤਲਬ ਇਸ ਲੈਵਲ ਦੀ ਇੰਗਲੈਂਡ ਦੇ, ਲੰਡਨ ਦੇ ਵਿੱਚ ਰਹਿ ਕੇ ਵੀ ਬੜੀ ਗੱਲ। ਔਰ
ਉਸ ਰੱਬ ਸੋਹਣੇ ਦੇ ਸਵਾਲੇ ਦਾ ਨਜ਼ਰ ਖਾਸ ਕਰਮ। ਤੇ ਸ਼ਾਦੀ ਫੈਮਿਲੀ 'ਚ ਹੀ ਹੋਈ? ਨਹੀਂ, ਲਵ ਮੈਰਿਜ ਆਪਣੀ ਕੀਤੀ? ਪਸੰਦ ਦੀ ਜੀ, ਆਪਣੀ ਪਸੰਦ ਦੀ। ਅੱਛਾ, ਵਾਹ, ਜ਼ਬਰਦਸਤ। ਤੇ ਉਹ ਲਵ ਮੈਰਿਜ ਕਿਸ ਤਰ੍ਹਾਂ, ਮਤਲਬ? ਉਹ ਘਰ ਜਿੱਥੇ ਸਾਡਾ ਹੋਸਟਲ ਸੀ ਉਹਨਾਂ ਦਾ ਘਰ ਨੇੜੇ ਹੀ ਸੀ। ਅੱਛਾ ਤੇ ਅੱਬਾ ਉਹਨਾਂ ਦੇ ਮੇਰੇ ਨਹੀਂ ਸੀ ਪਸੰਦ ਕਰਦਾ, ਅੱਛਾ ਬਲਕਿ ਮੈਂ ਇੱਕ ਪਰਫਿਊਮ ਲਾਉਣਾ ਮੈਨੂੰ ਬੜਾ ਪਸੰਦ ਹੈ, ਹਰਮਸ, ਅੱਛਾ ਜੀ। ਉਦੋਂ ਵੀ ਹੁੰਦਾ ਸੀ। ਇੱਕ ਦਿਨ ਮੈਂ ਗਿਆ ਤਾਂ ਆਣ ਕੇ ਤੇ ਬਾਅਦ ਚ ਮੇਰੀ ਸੱਸ ਨੂੰ ਪੁੱਛਦੇ ਬਾਹਰੋਂ ਕਿਤੋਂ ਆਏ, ਕਿ ਲੱਗਦਾ ਖਰੀਦ ਆਇਆ ਸੀ। ਉਹਨਾਂ ਕਹਿੰਦੇ ਨਹੀਂ, ਉਹਨੇ ਕਿਹਾ ਪਰਫਿਊਮ ਉਹ ਵੀ ਲਾਉਣਾ, ਉਹਦੀ ਖੁਸ਼ਬੂ ਆਉਂਦੀ। ਲੇਕਿਨ ਫਿਰ ਉਹਨਾਂ ਨੇ, ਲੇਕਿਨ ਬਾਅਦ ਦੇ ਵਿੱਚ ਘਰ ਵਾਲੇ ਗਏ ਬਕਾਇਦਾ, ਮੇਰੇ ਅਜ਼ੀਜ਼ ਸਾਰੇ, ਰਿਸ਼ਤਾ ਪੁੱਛਿਆ, ਫਿਰ ਗੱਲ ਹੋਈ ਬਕਾਇਦਾ, ਫਿਰ ਮੰਗਣੀ ਹੋਈ। ਉਸ ਤੋਂ ਬਾਅਦ ਮਤਲਬ ਕੋਈ ਐਸੀ ਗੱਲ ਨਹੀਂ ਕਿ ਮਤਲਬ ਬਾਜ਼ਾਬਤਾ ਘਰ ਵਾਲਿਆਂ ਦੀ ਫਿਰ ਰਜ਼ਾਮੰਦੀ ਨਾਲ? ਕੋਈ ਸ਼ਰਮਿੰਦਗੀ ਨਹੀਂ ਇਸ ਗੱਲ ਤੇ ਕਿ ਮੈਂ ਕੋਈ ਹੋਰ ਤਰੀਕੇ ਨਾਲ ਜੀ ਜੀ ਸ਼ਾਦੀ ਕੀਤੀ ਹੋਵੇ, ਨਹੀਂ, ਬਿਲਕੁਲ ਬਕਾਇਦਾ। ਮਤਲਬ ਪਹਿਲੇ ਮੰਗਣੀ ਕੀਤੀ, ਫਿਰ ਜੰਜ ਲੈ ਕੇ ਗਏ, ਜਿਸ ਤਰ੍ਹਾਂ ਪੂਰੇ ਚਾਅ ਪੂਰੇ ਕਰੀਦੇ ਨੇ। ਬਿਲਕੁਲ ਸਹੀ, ਉਸ ਤਰ੍ਹਾਂ ਕੋਈ ਐਸਾ ਪਛਤਾਵਾ ਕੋਈ ਨਹੀਂਗਾ ਕੋਈ ਵੀ, ਬਿਲਕੁਲ ਸਹੀ, ਬਲਕਿ ਖੁਸ਼ੀ ਹੈ ਕਿ ਇੱਕ ਅੱਛਾ ਖੁਦਾ ਨੇ ਮੈਨੂੰ ਸਾਥੀ ਦਿੱਤਾ। ਬਿਲਕੁਲ ਸਹੀ। ਸ਼ਾਇਦ ਉਹਦੇ ਆਉਣ ਤੋਂ ਬਾਅਦ ਹੋਰ ਚੀਜ਼ਾਂ ਤਬਦੀਲ ਹੋ ਗਈਆਂ, ਹੋਰ ਜ਼ਿਆਦਾ ਕਿਸਮਾਂ ਦੇ ਦਰਵਾਜ਼ੇ ਖੁੱਲ੍ਹੇ। ਤੁਸੀਂ ਚੂँਕਿ ਬੜੇ ਬਿਜ਼ੀ ਲਾਈਫ ਗੁਜ਼ਾਰਦੇ ਹੋ, ਤੇ ਇਸ ਬਿਜ਼ੀ ਲਾਈਫ ਦੇ ਵਿੱਚ ਕਦੀ ਕੋਈ ਨਾਰਾਜ਼ਗੀ ਦਾ ਇਜ਼ਹਾਰ ਨਹੀਂ ਹੋਇਆ ਸਾਡੀ ਭਾਬੀ ਵੱਲੋਂ ਕਿ ਟਾਈਮ ਨਹੀਂ ਦਿੰਦੇ ਜਨਾਬ? ਹੁੰਦਾ ਜੀ, ਮੈਂ ਤੁਹਾਡੇ ਨਾਲ ਕੂੜ ਬੋਲਾਂ, ਹੁੰਦਾ, ਲੇਕਿਨ ਕੀ ਕਰੀਏ। ਮੇਰਾ ਵੀ ਦਿਲ ਕਰਦਾ ਮੈਂ ਆਪਣੇ ਜਾਣਿਆਂ ਦੇ ਕੋਲ ਰਹਾਂ, ਪੁੱਤਰਾਂ ਕੋਲ ਰਹਾਂ, ਆਪਣੀ ਬੁੱਢੀ ਕੋਲ ਰਹਾਂ। ਇੱਥੇ ਦੇ ਵੀ ਕੁਝ ਐਸੇ ਕੰਮ ਨੇ, ਮਤਲਬ ਮੈਂ ਕੁਝ ਜ਼ਿਆਦਾ ਗੱਲਾਂ ਦੱਸ ਨਹੀਂ ਸਕਦਾ ਕਿ ਜਿੱਥੇ ਮੇਰੀ ਜਿਹੜੀ ਕੌਮ ਹੈ, ਜਿੱਥੇ ਮੇਰੇ ਬੱਚਿਆਂ ਨੂੰ ਜ਼ਰੂਰਤ ਹੈ, ਉੱਥੇ ਉਹਨਾਂ ਨੂੰ ਵੀ ਬੜੀ ਜ਼ਰੂਰਤ ਹੈ, ਜਿਨ੍ਹਾਂ ਵਾਸਤੇ ਐਸੇ ਲੋਕੀ, ਜਿਨ੍ਹਾਂ ਵਾਸਤੇ ਮੈਂ ਆਵਾਜ਼ ਚੁੱਕਣਾ। ਥੋੜਾ ਜਿੰਨਾ ਫਿਰ ਮੈਂ ਪਿੱਛੇ ਜਾਣਾ ਚਾਹਾਂਗਾ, ਤੇ ਸ਼ਬਾਜ਼ ਭੱਟੀ ਨਾਲ ਦੋਸਤੀ ਕਿਸ ਤਰ੍ਹਾਂ ਹੋਈ? ਬੜਾ ਪੁਰਾਣਾ ਤਲਕ ਸੀ, ਉਹ ਦੂਸਰੇ ਪਿੰਡ 'ਚੋਂ ਸਨ, ਖੁਸ਼ਪੁਰ। ਫਿਰ ਹੋਸਟਲ ਜਾ ਕੇ, ਇਨਕਲਾਬੀ ਆਦਮੀ ਸੀ, ਬਸ ਫਿਰ ਇੱਕੋ ਹੀ ਕਮਰੇ 'ਚ ਰਹਿਣਾ, ਹੋਸਟਲ 'ਚ ਇਕੱਠੇ ਪੜ੍ਹਨਾ। ਮੇਰਾ ਤੇ ਸਾਡੇ ਦੋਵਾਂ ਦਾ ਸਮਝ ਲਓ ਕਿ ਪਰਸ ਵੀ ਇੱਕ ਹੀ ਹੁੰਦਾ ਸੀ। ਅੱਛਾ। ਤੇ ਹਮੇਸ਼ਾ ਉਹਨੇ ਇਨਸਾਨੀਅਤ ਦੀ ਭਲਾਈ ਦੀ ਗੱਲ ਕੀਤੀ, ਲੇਕਿਨ ਇਹ ਕਿ ਦੋਸਤੀ ਇਸ ਕਿਸਮ ਦੀ ਸੀ ਕਿ ਉਹ ਫਿਰ ਟੁੱਟੀ ਨਹੀਂ। ਫਿਰ ਉਹ ਆਪਣੇ ਸੀ, ਫਿਰ ਉਹ ਇੱਥੇ ਆ ਗਏ, ਉਹ ਇਸਲਾਮਾਬਾਦ ਫੈਡਰਲ ਮਿਨਿਸਟਰ ਬਣ ਗਏ। ਮੋਹਤਰਮਾ ਸ਼ਹੀਦ ਬੇਨਜ਼ੀਰ ਭੁੱਟੋ ਸਾਹਿਬ ਦੇ ਨਾਲ ਉਹਦਾ ਬਹੁਤ ਤਲਕ ਸੀ। ਇਸ ਤਰ੍ਹਾਂ ਮੇਰਾ ਅਮਰੀਕਾ ਦੇ ਵਿੱਚ ਬੜਾ ਤਲਕ, ਉਹਨਾਂ ਵੀ 12-13 ਸੈਂਟਰ ਬਣਵਾਏ ਮੋਹਤਰਮਾ। ਜੀ ਜੀ। ਉਸ ਬੰਦੇ ਨੇ ਹਮੇਸ਼ਾ ਪਾਕਿਸਤਾਨ ਦੀ ਗੱਲ ਕੀਤੀ, ਕਿਸੇ ਵੀ ਜਗ੍ਹਾ ਉਹਨੂੰ ਬੜੇ ਚਾਂਸਸ ਸਨ, ਕੈਨੇਡਾ ਨੂੰ ਨੈਸ਼ਨੈਲਿਟੀ ਦਿੰਦਾ ਸੀ। ਨਹੀਂ, ਤੇ ਤੁਸੀਂ ਦੋਨੋਂ ਉੱਥੇ ਕਾਲਜ 'ਚ ਇਕੱਠੇ ਪੜ੍ਹਦੇ ਸੋ, ਔਰ ਫਿਰ ਤੁਸੀਂ ਦੋਨੋਂ ਨੇ ਇੱਕੋ ਹੀ ਸੀਟ ਤੇ ਇਲੈਕਸ਼ਨ ਵੀ ਲੜਿਆ, ਤੇ ਉਹ ਤੁਹਾਡੀ ਦੋਸਤੀ ਡਿਸਟਰਬ ਨਹੀਂ ਹੋਈ ਉਸ ਸਿਲੈਕਸ਼ਨ ਦੀ ਵਜ੍ਹਾ ਨਾਲ? ਉਹ 1 ਸਾਲ ਪਿੱਛੇ ਸਨ ਮੇਰੇ ਤੋਂ। ਅੱਛਾ। ਬਲਕਿ ਮੈਂ ਉਹਦਾ ਇੰਚਾਰਜ ਵੀ ਰਿਹਾ ਹੋਸਟਲ ਦਾ। ਅੱਛਾ। ਉਸੇ ਹੋਸਟਲ ਦਾ ਜਿੱਥੇ ਮੈਂ ਪੜ੍ਹਦਾ ਸਾਂ, ਤੇ ਉਹ ਪੀਪਲਸ ਪਾਰਟੀ 'ਚ ਸਨ। ਹਾਂਜੀ। ਤੇ ਮੈਂ ਮੁਸਲਿਮ ਲੀਗ ਨੂਨ 'ਚ ਸਾਂ। ਤੇ ਉਦੋਂ ਇਲੈਕਸ਼ਨ ਦਾ ਜੋ ਵੀ ਹੁੰਦਾ ਸੀ, ਇਹਨਾਂ ਸ਼ਾਮਾਂ ਦਾ ਕੋਈ ਅਸਰ ਨਹੀਂ ਹੁੰਦਾ, ਅੱਜ ਵੀ ਨਹੀਂ ਹੋਣਾ ਚਾਹੀਦਾ। ਸਿਆਸਤ ਜਿਹੜੀ ਨਾ, ਇਹਨੂੰ ਅਜਮਤ ਸਾਹਿਬ ਦੁਸ਼ਮਣੀ ਨਹੀਂ ਬਣਾਉਣਾ ਚਾਹੀਦਾ। ਨਹੀਂ, ਠੀਕ ਹੈ, ਬਿਲਕੁਲ ਸਹੀ। ਰਵਾਦਾਰੀਆਂ ਹੋਣੀਆਂ ਚਾਹੀਦੀਆਂ ਨੇ, ਜਿਹੜੀਆਂ ਬਹੁਤ ਘਟਦੀਆਂ ਜਾਣ ਰਹੀਆਂ ਨੇ, ਬਹੁਤ। ਨਹੀਂ, ਲੇਕਿਨ ਤੁਸੀਂ ਦੋਨੋਂ ਤਾਂ ਪੀਐਸਐਫ ਦੇ ਵਿੱਚ ਨਹੀਂ ਰਹੇ? ਮੈਂ ਰਿਹਾ ਪੀਐਸਐਫ। ਹਾਂਜੀ। ਲੇਕਿਨ ਮੈਨੂੰ ਪਤਾ ਲੱਗ ਗਿਆ ਸੀ ਕਿ ਸ਼ਾਇਦ ਉੱਥੇ ਮੇਰੀ ਜਗ੍ਹਾ ਨਾ ਬਣੇ। ਅੱਛਾ। ਤੇ ਫਿਰ ਅੱਜ ਮੈਂ ਨਾਂ ਲਵਾਂਗਾ ਖਾਸ ਤੌਰ 'ਤੇ ਰਾਣਾ ਸਨਾਉੱਲਾ ਖਾਨ ਸਾਹਿਬ। ਉਹਨਾਂ ਨੇ ਮੁਸਲਿਮ ਲੀਗ ਨੂਨ ਦੇ ਵਿੱਚ, ਉਹਨਾਂ ਦੀ ਵਜ੍ਹਾ ਨਾਲ ਉਦੋਂ ਮੈਂ ਸ਼ਾਮਲ। ਹਾਲਾਂਕਿ ਮੈਂ 1988 ਤੋਂ ਕ੍ਰਿਸਮਸ ਫੰਕਸ਼ਨ ਤੋਂ ਵੱਡੇ ਮੀਆਂ ਸਾਹਿਬ ਦੇ ਨਾਲ ਮੈਂ ਤਸਵੀਰ ਤੁਹਾਨੂੰ ਉਹ ਦਿਖਾਵਾਂਗਾ। ਲੇਕਿਨ ਫਿਰ ਮੈਂ ਆ ਗਿਆ, ਫਿਰ ਰਾਣਾ ਸਾਹਿਬ ਨੇ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ। 4 ਦਫਾ ਇੱਥੇ ਮੈਂ ਵਜ਼ੀਰ ਰਿਹਾ। ਜੀ 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 ਜੀ। ਔਰ ਅੱਜ ਵੀ ਭਰਾ ਨੇ। ਨਹੀਂ, ਲੇਕਿਨ ਤੁਸੀਂ ਪੀਪਲਸ ਪਾਰਟੀ 'ਚ ਸ਼ਾਮਲ ਨਹੀਂ ਹੋਏ ਬਕਾਇਦਾ? ਮੈਂ ਪੀਐਸਐਫ 'ਚ ਸ਼ਾਮਲ ਹੋ ਗਿਆ ਤੇ ਪੀਪਲਸ ਪਾਰਟੀ 'ਚ ਸ਼ਾਮਲ ਹੋ ਗਿਆ। ਜੀ ਹਾਂ। ਲੇਕਿਨ ਛੱਡੀ ਕਿਉਂ ਪੀਪਲਸ ਪਾਰਟੀ? ਛੱਡੀ ਨਹੀਂ, ਥੋੜਾ ਜਿਹਾ ਬੰਦੇ ਨੂੰ ਸਿਆਣਾ ਹੋਣਾ ਚਾਹੀਦਾ ਨਾ, ਕਿਤੇ ਨਹੀਂ ਜਗ੍ਹਾ ਬਣਦੀ ਤਾਂ ਉਹਨੂੰ ਫਿਰ ਬੰਦੇ ਨੂੰ, ਜਿਸ ਬੰਦੇ ਨੂੰ ਸਿਆਸਤ ਦਾ ਸ਼ੌਕ ਹੈ, ਤਾਂ ਕੰਮ ਤੇ ਮੇਨ ਇਹ ਹੈ ਨਾ ਵੀ ਲੋਕੀ ਤੁਸੀਂ ਆਣ ਕੇ ਲੋਕਾਂ ਦੀ ਖਿਦਮਤ ਕਰ ਸਕੋ ਜਾਂ ਕਿਸੇ ਦੇ ਹੱਕ ਦੀ ਗੱਲ ਕਰ ਸਕੋ। ਉਹ ਇੱਕ ਪਲੇਟਫਾਰਮ ਨਹੀਂ ਤੇ ਦੂਜਾ। ਵੈਸੇ ਵੀ ਮੀਆਂ ਨਵਾਜ਼ ਸ਼ਰੀਫ ਜਿਹੜੇ ਨੇ ਨਾ ਜੀ, ਬਹੁਤ ਮੁਹੱਬਤ ਤੇ ਪਿਆਰ ਕਰਨ ਵਾਲਾ ਇਨਸਾਨ ਹੈ, ਬਹੁਤ ਜ਼ਿਆਦਾ। ਪਰ ਤੁਸੀਂ ਅਗਰ ਮੁਸਲਿਮ ਲੀਗ ਨੂਨ ਜੁਆਇਨ ਕੀਤੀ ਤੇ ਸਿਰਫ ਇੱਕ ਸ਼ਖਸੀਅਤ ਦੀ ਖਾਤਰ ਕੀਤੀ? ਨਹੀਂ, ਮੀਆਂ ਸਾਹਿਬ ਕ੍ਰਿਸਮਸ ਦੇ ਫੰਕਸ਼ਨ 'ਤੇ ਆਏ ਸਨ 1988 'ਚ। ਅੱਛਾ ਜੀ। ਉੱਥੇ ਉਹਨਾਂ ਤਕਰੀਰ ਕੀਤੀ ਸੀ ਕਿ ਆ ਜਿਹੜਾ ਅਕਲੀਅਤ ਲਫ਼ਜ਼ ਹੈ ਮੈਨੂੰ ਇਹ ਪਸੰਦ ਨਹੀਂ। ਅਸੀਂ ਸਾਰੇ ਬਰਾਬਰ ਦੇ ਸ਼ਹਿਰੀ ਹਾਂ, ਇੱਕੋ ਜਿਹੇ ਸਾਰੇ ਰੰਗ ਨਾਲ ਸਰ, ਤੇ ਖੂਨ ਮੇਰਾ ਕੱਢ ਲਓ ਜਾਂ ਕਿਸੇ ਹੋਰ ਦਾ, ਮਸੀਹ ਦਾ ਕੱਢ ਲਓ ਜਾਂ ਕਿਸੇ ਹੋਰ ਦਾ ਕੱਢੋ, ਖੂਨ ਦਾ ਰੰਗ ਲਾ ਲਿਓ। ਉਹਨਾਂ ਦੀ ਫਿਰ ਗੱਲਾਂ ਨੇ ਬੜਾ ਅਸਰ ਕੀਤਾ। ਅੱਛਾ ਅੱਛਾ। ਔਰ ਇਹ ਗੱਲਾਂ ਫਿਰ ਹੁਣ ਮੈਡਮ ਜਿਹੜੀ ਸਾਡੇ ਨੇ ਚੀਫ ਮਿਨਿਸਟਰ ਸਾਹਿਬ ਮਰੀਮ ਨਵਾਜ਼ ਸ਼ਰੀਫ ਸਾਹਿਬ, ਉਹ ਵੀ ਕਰਦੀਆਂ ਨੇ ਕਿ ਅਕਲੀਤਾਂ ਸਾਡੇ ਸਿਰ ਦੇ ਤਾਜ ਨੇ। ਫਿਰ ਹਮਜ਼ਾ ਸਾਹਿਬ ਦੇ ਨਾਲ ਮੈਂ ਐਪੋਜੀਸ਼ਨ ਦੇ ਵਿੱਚ ਅਸੀਂ 4 ਸਾਲ ਕੱਢੇ। ਹਾਂਜੀ ਹਾਂਜੀ। ਔਰ ਮੈਂ ਅੱਜ ਵੀ ਉਹਨਾਂ ਨੂੰ ਬਹੁਤ ਜ਼ਿਆਦਾ, ਮਤਲਬ ਉਹ ਵੀ ਮੈਨੂੰ ਭਰਾਵਾਂ ਵਾਂਗੂ ਪਿਆਰ ਕਰਦੇ ਤੇ ਮੈਂ ਵੀ ਉਹਨਾਂ ਨੂੰ ਇੰਝ ਹੀ ਸਮਝਦਾ। ਰਾਣਾ ਸਨਾਉੱਲਾ ਸਾਹਿਬ ਨਾਲ ਪਹਿਲੀ ਮੁਲਾਕਾਤ ਕਿੱਥੇ ਹੋਈ? ਰਾਣਾ ਸਾਹਿਬ ਦੇ ਨਾਲ ਜੀ ਪਹਿਲੀ ਮੁਲਾਕਾਤ 96 'ਚ ਹੋਈ।
ਨਹੀਂ ਬਲਕਿ ਕੇਸ ਸੀ 302 ਦਾ। ਮੇਰਾ ਖਿਆਲ ਪੀਪਲਸ ਪਾਰਟੀ 'ਚ ਨਹੀਂ ਸੰਜਰਾਣਾ ਸਾਹਿਬ ਜਿਸ ਲਈ ਤੁਹਾਡੀ ਉਹਨਾਂ ਨਾਲ ਮੁਲਾਕਾਤ ਹੋਈ। ਨਹੀਂ, ਇੱਕ ਸਾਡੇ ਇੰਸਪੈਕਟਰ ਸਨ ਸਪਤੈਨ ਸ਼ਾਹ, ਅੱਛਾ ਬਹੁਤ ਹੋ ਗਏ ਨੇ, ਉਹਨਾਂ ਦਾ ਇੱਕ ਝੂਠਾ ਪਰਚਾ ਹੋ ਗਿਆ ਸੀ 302 ਦਾ। ਉਹ ਰਾਣਾ ਸਾਹਿਬ ਕੋਲ ਅਸੀਂ ਮਦਦ ਮੰਗਦੇ ਸੀ ਕਿ ਸਾਡੀ ਸੁਲ੍ਹਾ ਕਰੋ। ਰਾਣਾ ਸਾਹਿਬ ਨੇ ਬੜੀ ਮਿਹਨਤ ਵੀ ਕੀਤੀ, ਉਹ ਬੜਾ ਤਗੜਾ ਅਫਸਰ ਸੀ ਅੱਛਾ ਔਰ ਬੜਾ ਇਮਾਨਦਾਰ ਅਫਸਰ ਸੀ, ਉਹ ਦਲੇਰ ਸੀ ਤੇ ਗੈਰਤਮੰਦ ਅਫਸਰ ਜਿਹਨੂੰ ਕਹਿੰਦੇ। ਉਹਦੇ ਵਾਸਤੇ ਅਸੀਂ ਉਹਨਾਂ ਕੋਲ ਜਾਂਦੇ ਹੁੰਦੇ ਸਨ, ਉਹਨਾਂ ਦੇ ਚੈਂਬਰ 'ਚ। ਬਸ ਫਿਰ ਉੱਥੋਂ ਤਲਕ ਵੱਧਦਾ ਕਿਉਂਕਿ ਕਚਹਿਰੀ ਦੇ ਵਿੱਚ ਉਹਨਾਂ ਦਾ ਵੀ ਚੈਂਬਰ ਹੈ ਬਹੁਤ ਪੁਰਾਣਾ, ਮੇਰੇ ਤੋਂ ਸੀਨੀਅਰ ਵਕੀਲ ਨੇ ਬਹੁਤ ਜ਼ਿਆਦਾ, ਮੈਂ ਵੀ ਵਕੀਲ ਹਾਂ। ਉਹ ਫਿਰ ਉਹਨਾਂ ਨੇ ਮੈਂ ਇੱਕ ਦਿਨ ਕਿਹਾ ਜੀ ਮੈਂ ਜੁਆਇਨ ਕਰਨਾ ਚਾਹੁੰਦਾ ਮੁਸਲਿਮ ਲੀਗ ਨੂੰ। ਉਹਨਾਂ ਨੇ ਇੱਕ ਫਾਰਮ ਸੀ ਉਹਨਾਂ ਦਿੱਤਾ, ਮੈਂ ਕਿਹਾ ਕਰੋ। ਉਹ ਫਿਰ ਉਹ ਪਹਿਲੀ ਮੁਲਾਕਾਤ ਜਿਹੜੀ ਸੀ ਨਾ, ਜਿਹੜੀ ਬਾਕੀ ਮੁਲਾਕਾਤਾਂ ਲੇਕਿਨ ਬਾਜ਼ਾਬਤਾ ਜਿਹੜੀ ਸੀ ਨਾ ਸ਼ਮੂਲੀਅਤ, ਇਹ ਰਾਣਾ ਸਾਹਿਬ ਨੇ ਕਰਵਾਈ। ਔਰ ਅੱਜ ਤੱਕ ਅਸੀਂ ਉੱਥੇ ਹੀ ਖਲੋਤੇ ਹਾਂ। ਤੇ ਸਿੰਧੂ ਸਾਹਿਬ ਤੁਹਾਡਾ ਸਿਆਸਤ 'ਚ ਆਉਣ ਵਾਸਤੇ ਕੋਈ ਬਚਪਨ ਤੋਂ ਹੀ ਰੁਝਾਨ ਇੱਧਰ ਸੀ ਜਾਂ ਮਤਲਬ ਹੈ ਜਦੋਂ ਕਾਲਜ ਲਾਈਫ 'ਚ ਤੁਸੀਂ ਸਟੂਡੈਂਟ ਪੋਲੀਟਿਕਸ ਸ਼ੁਰੂ ਕੀਤੀ ਹੈ ਉੱਥੋਂ ਰੁਝਾਨ ਬਣਿਆ? ਇਹ ਜ਼ਰੂਰੀ ਨਹੀਂ ਹੁੰਦਾ ਕਿ ਸਿਆਸਤ ਹੋਏ, ਬਚਪਨ ਦੇ ਵਿੱਚ ਇਹ ਹੁੰਦਾ ਸੀ ਕਿ ਮਨੀਟਰ ਬਣੀਏ ਅੱਛਾ ਸਕੂਲ ਦੇ, ਜਾਂ ਅੱਗੇ ਸਾਡੇ ਸਕੂਲ 'ਚ ਪੀਟੀ ਹੁੰਦੀ ਸੀ, ਡਰਿਲ ਜਿਹਨੂੰ ਕਹਿੰਦੇ ਨੇ, ਜੀ ਉਹ ਕਰਵਾਈ, ਅੱਗੇ ਖਲੋ ਕੇ ਤਰਾਨਾ ਪੜ੍ਹੀਏ, ਅਲਾਮਾ ਇਕਬਾਲ ਦੀ ਪੜ੍ਹੀ, ਉਹ ਲੱਭ ਆਤੀ ਹੈ ਦੁਆ ਬਣ ਕੇ ਤਮੰਨਾ ਮੇਰੀ, ਉਹ ਪੜ੍ਹੀਏ, ਅੱਗੇ ਖਲੋ ਕੇ ਮਤਲਬ ਨਮਾਇਆ ਹੋਣਾ। ਇਹੋ ਹੀ ਸਿਆਸਤ ਹੁੰਦੀ ਬੇਸਿਕਲੀ ਨਾ, ਕਿ ਤੁਸੀਂ ਥੋੜ੍ਹਾ ਜਿਹਾ ਲੋਕਾਂ ਨੂੰ ਅੱਡ ਹੋ ਕੇ ਵੱਖਰੇ ਹੋ ਕੇ ਚੱਲੋ। ਉਹ ਫਿਰ ਉਹ ਚੀਜ਼ਾਂ ਅੱਗੇ ਫਿਰ ਦੂਸਰੀ ਅਮਲੀ ਸਿਆਸਤ 'ਚ ਬਦਲਣ। ਤੁਸੀਂ ਜਿਹਦਾ ਵੀ ਫੋਲ ਕੇ ਵੇਖ ਲਓ ਆਪਣਾ ਪਿਛਵਾੜਾ, ਤਾਂ ਤੁਹਾਨੂੰ ਇਹ ਨਜ਼ਰ ਆਏਗਾ ਕਿ ਉਹ ਬਚਪਨ ਦੇ ਵਿੱਚ ਹੀ ਇਹ ਜਿਹੜੇ ਉਹ ਕਹਿੰਦੇ ਸੂਲਾਂ ਜੰਮਦੀਆਂ ਤਿੱਖੀਆਂ ਹੁੰਦੀਆਂ ਨੇ, ਇਹ ਉੱਥੋਂ ਸ਼ੁਰੂ ਹੋ ਜਾਂਦਾ। ਬਿਲਕੁਲ ਸਹੀ ਹੈ।